ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਸ ਗੱਲ ਦਾ ਅੰਦਾਜ਼ਾ ਸੀ ਉਹੀ ਵਾਪਰੀ ਹੈ। ਅਕਾਲ ਤਖਤ ਤੇ ਇਕੱਠੇ ਹੋਏ 5 ਜਥੇਦਾਰਾਂ ਨੇ ਨਾਨਕਸ਼ਾਹ ਕੈਲੰਡਰ ਨੂੰ ਡੂੰਘਾ ਦਫਨਾਉਣ ਲਈ 18 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ ਛੱਡ ਕੇ ਬਾਕੀ ਸਭ ਕੈਲੰਡਰ ਵਿਰੋਧੀ RSS ਦੇ ਹੱਥ ਠੋਕਿਆਂ ਨੂੰ ਭਰਤੀ ਕੀਤਾ ਗਿਆ ਹੈ। ਮੁੜ ਵਿਚਾਰ ਕਰਨ ਦੇ ਬਹਾਨੇ ਨਾਲ ਜਿਹੜੀ ਇੱਕ ਕਮੇਟੀ ਬਣਾਈ ਗਈ ਹੈ, ਜ਼ਾਹਰ ਹੈ ਇਸ ਕਮੇਟੀ ਦੀ ਸਿਫਾਰਿਸ਼ ਦੇ ਸਿਰ ਤੇ ਨਾਨਕਸ਼ਾਹ ਕੈਲੰਡਰ ਦਾ ਮੁਕੰਮਲ ਭੋਗ ਪਾ ਦਿੱਤਾ ਜਾਵੇਗਾ ਅਤੇ ਹਿੰਦੂ ਕੈਲੰਡਰ ਲਾਗੂ ਕੀਤਾ ਜਾਵੇਗਾ। ਵਿਊਅਰਸ, ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਇਸ ਕਮੇਟੀ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਕਿਉਂਕਿ ਇਹਨਾਂ ਜਥੇਦਾਰਾਂ ਨੂੰ ਪਤਾ ਹੈ ਕਿ ਬਾਹਰ ਬੈਠੇ ਸਿੱਖ ਮੂਲ ਨਾਨਕਸ਼ਾਹ ਕੈਲੰਡਰ 2003 ਤੇ ਡਟ ਕੇ ਪਹਿਰਾ ਦਿੰਦੇ ਹਨ ਅਤੇ ਅਸੀਂ ਆਪਣੇ ਦਿਨ ਦਿਹਾੜੇ ਵੀ ਮੂਲ ਨਾਨਕਸ਼ਾਹ ਕੈਲੰਡਰ 2003 ਅਨੁਸਾਰ ਹੀ ਮਨਾਉਂਦੇ ਹਾਂ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਕਰਮੀ ਕੈਲੰਡਰ ਦੇ ਕਮੇਟੀ ਬਣਾ ਕੇ ਸਿੱਖ ਪੰਥ ਨਾਲ ਧਰੋਹ ਕਮਾਇਆ ਹੈ ਅਤੇ ਇਹ ਵੀ ਕਿਹਾ ਹੈ ਕਿ ਪੂਰੀ ਸਿੱਖ ਕੌਮ ਨੂੰ ਨਾਨਕਸ਼ਾਹ ਕੈਲੰਡਰ 2003 ਤੇ ਪਹਿਰਾ ਦੇਣਾ ਚਾਹੀਦਾ ਹੈ। ਅੱਜ ਅਸੀਂ ਇਸ ਮੁੱਦੇ ਅਤੇ ਹੋਰ ਵੀ ਸਨ ਮੁੱਦਿਆਂ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਜਗਰਾਵਾਂ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਜਿਸ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਲਾਂਭੇ ਕਰਨ ਤੋਂ ਬਾਅਦ ਨਾਨਕਸ਼ਾਹ ਕੈਲੰਡਰ ਦੇ ਮੁੱਦੇ ਤੇ ਬਾਕੀ ਦੇ ਜਥੇਦਾਰਾਂ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ, ਅੱਜ ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਸ ਤਰ੍ਹਾਂ ਇਹ ਗੱਲ ਸਾਫ਼ ਸੀ ਜਿਸ ਦਿਨ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਸੀ ਜੀ ਕਿ ਉਹ ਲੋਕ ਜਿਹੜੇ ਨਾਗਪੁਰ ਦੇ ਇਸ਼ਾਰੇ ਤੇ, ਸੋ ਇਹ ਕਿਉਂਕਿ ਹੁਕਮ ਹੈ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਕਤਲ ਦਾ, ਇਹ ਨਾਗਪੁਰ ਤੋਂ ਆਇਆ ਹੋਇਆ ਹੁਕਮ ਆ, RSS ਵੱਲੋਂ ਆਇਆ ਹੋਇਆ ਹੁਕਮ ਆ ਜੀ। ਸੋ ਉਸ ਹੁਕਮ ਦੀ ਪੂਰਤੀ ਲਈ ਪਹਿਲਾਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸੋਧਾਂ ਕੀਤੀਆਂ ਗਈਆਂ। ਉਸ ਦੇ ਲਈ ਨਾਨਕਸ਼ਾਹੀ ਕੈਲੰਡਰ ਦੇ ਕਤਲੇਆਮ ਦੀ ਜਿਹੜੀ ਬੁਨਿਆਦ ਆ ਉਹ ਰੱਖ ਦਿੱਤੀ ਗਈ ਸੀ। ਹਾਂਜੀ। ਸੋ ਪਿਛਲੇ ਦਿਨੀ ਕਿਉਂਕਿ ਉਸ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਲਈ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਬਤੌਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹ ਵਿਚਕਾਰ ਮਤਲਬ ਪਹਿਰੇ ਤੇ ਖੜੇ ਸੀ, ਵਿਚਕਾਰ ਇਹਨਾਂ ਦੇ ਅੜਿੱਕਾ ਬਣੇ ਹੋਏ ਸੀ। ਸੋ ਪਹਿਲਾਂ ਉਹਨਾਂ ਨੂੰ ਲਾਂਭੇ ਕੀਤਾ ਗਿਆ ਤੇ ਹੁਣ ਪੂਰਨ ਰੂਪ ਦੇ ਵਿੱਚ ਵਿਕਰਮੀ ਕੈਲੰਡਰ ਲਾਗੂ ਕਰਨ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਕਰ ਦਿੱਤੀ ਗਈ ਆ। ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਆ ਕਿ ਜਿਹੜੀ 18 ਮੈਂਬਰੀ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਸਿਵਾਏ ਪਾਲ ਸਿੰਘ ਪੁਰੇਵਾਲ ਤੋਂ ਹੋਰ ਕੋਈ ਵੀ ਅਜਿਹਾ ਵਿਦਵਾਨ ਨਹੀਂ ਹੈ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਹੱਕ 'ਚ ਹੋਵੇ ਜਾਂ ਜਿਹਨੂੰ ਖਗੋਲ ਤੇ ਭੂਗੋਲ ਦਾ ਗਿਆਨ ਹੋਵੇ। ਉਸ ਕਮੇਟੀ ਦੇ ਵਿੱਚ ਜਿਹੜੇ ਵਿਅਕਤੀ ਪਾਏ ਗਏ ਨੇ ਜਿਨ੍ਹਾਂ ਬਾਰੇ ਪਹਿਲਾਂ ਹੀ ਬਿਲਕੁਲ ਸਾਫ਼ ਹੈ, ਜੇ ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਗੱਲ ਕਰ ਲਈਏ, ਤਖਤ ਸ੍ਰੀ ਪਟਨਾ ਸਾਹਿਬ ਦੀ ਗੱਲ ਕਰ ਲਈਏ, ਨਿਰਮਲੇ ਪੰਥ ਦੀ ਗੱਲ ਕਰ ਲਈਏ, ਸੰਤ ਸਮਾਜ ਦੀ ਗੱਲ ਕਰ ਲਈਏ, ਨਿਹੰਗ ਜਥੇਬੰਦੀਆਂ ਦੀ ਗੱਲ ਕਰ ਲਈਏ, ਸੋ ਇਹ ਜਿਹੜੇ ਸਾਰੇ ਪਹਿਲਾਂ ਹੀ ਇਹਨਾਂ ਦਾ ਸਾਫ਼ ਸਪਸ਼ਟ ਜਿਹੜਾ ਸਟੈਂਡ ਆ ਉਹ ਜੋ ਕੁਝ ਵੀ ਸੰਤ ਪਰਿਵਾਰ ਵੱਲੋਂ ਆਖਿਆ ਜਾਂਦਾ ਉਹਦੇ ਮੁਤਾਬਕ ਇਹ ਲੋਕ ਚਾਹੁੰਦੇ ਨੇ ਕਿ ਜਿਹੜੀ ਸਿੱਖਾਂ ਦੀ ਨਿਆਰੀ ਨਿਰਾਲੀ ਅੱਡਰੀ ਵੱਖਰੀ ਹੋਣ ਦਾ ਪ੍ਰਤੀਕ ਆ ਨਾਨਕਸ਼ਾਹੀ ਕੈਲੰਡਰ, ਉਹਦਾ ਹਰ ਹਿੱਸੇ ਭੋਗ ਪਾਉਣਾ। ਸੋ ਇਹ ਕਮੇਟੀ ਹੈ ਜਿਹੜੀ। ਉਸ ਤੋਂ ਇਲਾਵਾ ਜਿਹੜਾ ਇੱਕ ਹੋਰ ਕੁਝ ਕੀਤਾ ਗਿਆ ਕਿ ਜਿਹੜਾ ਸੰਮਤ 547 ਦਾ ਕੈਲੰਡਰ ਜਾਰੀ ਹੋਣਾ, ਹੁਣ ਉਹਦੇ ਵਿੱਚ ਸਿਰਫ ਤੇ ਸਿਰਫ 24 ਘੰਟੇ ਬਾਕੀ ਨੇ, ਪਰੰਤੂ ਹੁਣ ਤੱਕ ਉਹ ਕੈਲੰਡਰ ਕੀ ਆ ਕੀ ਨਹੀਂ, ਕਿਸ ਤਰ੍ਹਾਂ ਇੰਨੀ ਛੇਤੀ ਸ਼੍ਰੋਮਣੀ ਕਮੇਟੀ ਉਹ ਕੈਲੰਡਰ ਮਤਲਬ ਬਿਲਕੁਲ ਸਾਫ਼ ਗੱਲ ਕਰ ਦਿੱਤੀ ਗਈ ਆ। ਜਥੇਦਾਰ ਨੇ ਬਿਲਕੁਲ ਸਪਸ਼ਟ ਮਤਲਬ ਇੱਕ ਤਰ੍ਹਾਂ ਦੀਆਂ ਹਦਾਇਤਾਂ ਦੇ ਦਿੱਤੀਆਂ ਨੇ ਕਿ ਜਿਹੜਾ ਕੈਲੰਡਰ ਅੱਗੋਂ ਜਾਰੂ ਹੋਣਾ ਉਹਦੇ ਬਾਰੇ ਤਾਂ ਸਾਨੂੰ ਕੋਈ ਭੁਲੇਖਾ ਹੀ ਨਹੀਂ। ਜੋ ਕਮੇਟੀ ਨੇ ਜਿਹੜੀਆਂ ਸੋਧਾਂ ਦੇਣੀਆਂ ਨੇ ਜਾਂ ਜਿਸ ਤਰ੍ਹਾਂ ਵੀ ਉਹਦੇ ਵਿੱਚ ਕਰਨਾ ਵਾ ਨਾਨਕਸ਼ਾਹੀ ਕੈਲੰਡਰ ਦਾ ਭੋਗ, ਉਹ 1 ਸਾਲ ਪਹਿਲਾਂ ਵੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਜਿਹੜਾ 14 ਮਾਰਚ ਨੂੰ ਨਵੇਂ ਸਾਲ ਵਾਲੇ ਦਿਨ ਜਿਹੜਾ ਕੈਲੰਡਰ ਜਾਰੀ ਕਰਨਾ ਵਾ ਉਹਦੇ ਬਾਰੇ ਬਿਲਕੁਲ ਖੁੱਲ੍ਹਾ ਛੱਡ ਦਿੱਤਾ ਗਿਆ ਕਿ 1 ਸਾਲ ਲਈ। ਦੇਖੋ, ਕੌਮ ਦੀ ਸਾਰੀ ਦੁਨੀਆ ਦੇ ਸਾਹਮਣੇ ਕਿੰਨੀ ਵੱਡੀ ਕਿਰਕਰੀ ਆ ਕਿ ਕੌਮ ਦਾ ਕੌਮੀ ਕੈਲੰਡਰ ਆ ਉਹਨੂੰ ਪੂਰੀ ਤਰ੍ਹਾਂ 1 ਸਾਲ ਲਈ ਉਹ ਜਿਹੜਾ ਮਰਜ਼ੀ ਲਾਗੂ ਕਰ ਦੋ। ਸ਼੍ਰੋਮਣੀ ਕਮੇਟੀ ਨੂੰ ਇਹ ਰਾਇ ਦੇ ਕੇ ਦਿੱਤੀ ਹੈ ਕਿ ਪੰਥਕ ਰਵਾਇਤਾਂ ਅਨੁਸਾਰ ਜੋ ਕੁਝ ਉਹਨੂੰ ਠੀਕ ਲੱਗਦਾ ਉਹ ਕਰ ਦੋ। ਫਿਰ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦੇ ਦਿੱਤੇ ਜਾਣੇ ਚਾਹੀਦੇ ਸੀ ਕਿ ਉਹ ਨਵਾਂ ਕੈਲੰਡਰ ਆ ਉਹ ਵੀ ਸ਼੍ਰੋਮਣੀ ਕਮੇਟੀ ਬਣਾ ਲੈਂਦੀ। ਸੋ ਇਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਨਾਨਕਸ਼ਾਹੀ ਕੈਲੰਡਰ ਦੇ ਭੋਗ ਪਾਉਣ ਦੀਆਂ ਜਿਹੜੀਆਂ ਤਿਆਰੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ। ਅਗਲੀ ਗੱਲ ਇਹ ਆ
ਕਿ ਕੌਮ ਇਸ ਨਾਨਕਸ਼ਾਹੀ ਕੈਲੰਡਰ ਜਿਹੜਾ ਕੌਮ ਦੀ ਵੱਖਰੀ ਤੇ ਅਡਰੀ ਆਜ਼ਾਦ ਹਸਤੀ ਦਾ ਪ੍ਰਤੀਕ ਆ, ਉਹਦੀ ਰਾਖੀ ਲਈ ਕੌਮ ਕਿੰਨਾ ਪਹਿਰਾ ਦਿੰਦੀ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਗਿਆ ਕਿ ਇਹਨਾਂ ਨੇ ਆਪਣੀ ਜਿਹੜੀ ਕਮੇਟੀ ਬਣਾਈ ਆ, ਉਹਦੇ ਵਿੱਚ ਵਿਦੇਸ਼ਾਂ ਦੇ 3 ਸਿੰਘ ਨੇ ਜਿਹੜੇ, ਚਾਹੇ ਉਹ ਇੰਗਲੈਂਡ ਤੋਂ ਬਣਾਏ ਨੇ ਚਾਹੇ ਯੂਰਪ ਤੋਂ ਰੱਖੇ ਨੇ, ਉਹ ਕੌਣ ਹੋਣਗੇ ਇਹਦੇ ਬਾਰੇ ਵੀ ਕੋਈ ਸਪਸ਼ਟ ਨਹੀਂ। ਸੋ ਜਿਹੜਾ ਕੋਈ ਵਿਅਕਤੀ ਇਹਨਾਂ ਦਾ ਕੋਈ ਵਿਦੇਸ਼ ਦੇ ਵਿੱਚ ਰਹਿੰਦਾ ਸਿੱਖ ਜਿਹੜਾ ਵੀ ਇਹਨਾਂ ਦੀ ਬੋਲੀ ਬੋਲਣ ਵਾਲਾ ਹੋਊਗਾ, ਉਹਨੂੰ ਇਸ ਕਮੇਟੀ 'ਚ ਪਾ ਦਿੱਤਾ ਜਾਊਗਾ। ਸੋ ਅੱਜ ਲੋੜ ਆ ਕਿ ਕੌਮ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਲਈ ਡਟ ਕੇ ਪਹਿਰਾ ਦੇਵੇ, ਤਾਂ ਕਿ ਜੋ ਕੁਝ ਸੰਘ ਪਰਿਵਾਰ ਭਗਵਾਂ ਬ੍ਰਿਗੇਡ ਚਾਹੁੰਦਾ ਕਿ ਉਹ ਸਿੱਖੀ ਨੂੰ ਹੜੱਪਣ ਲਈ ਮਤਲਬ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਵਾ, ਉਹਨੂੰ ਅਸੀਂ ਰੋਕਣ ਲਈ ਅੱਗੇ ਆ ਸਕੀਏ। ਸੋ ਮੌਕਾ ਆ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਲਈ ਕੌਮ ਇਕਜੁੱਟ ਹੋਵੇ। जी बिल्कुल। तो वीर जी, क्योंकि तुसी मीडिया नाल जुड़े हैं, आई वुड लाइक टू आस्क यू वन मोर क्वेश्चन एंड फॉलो पूछना चाहनी, जिस तरह बाहर दे देशों दे विच सानू पता है कि नानकशाह कैलेंडर की है, कि इसकी अहमियत है सिख कौम दे लई, कि पंजाब दे विच भी सिखां नूं उन्ने ही जागरूक हैं नानकशाह कैलेंडर संबंधी, उन्हां दा की स्टैंड है इस कैलेंडर दे उपर? देखो, पंजाब दे विच जिहड़े जागरूक सिख ने उन्हां दा स्टैंड आ जिहड़ा वो दृढ़ता वाला वा। मतलब जिस दिन एक कमेटी दी ऐलान किया गया, उस तो बाद लगातार उस कमेटी के विरोध दे विच जिहड़े साडे बुद्धिजीवी ने उन्हां दे बयान आ रहे ने। परंतु जिथे आम सिख की गल है, हाले आम सिख जिहड़ा उस रूप विच जागरूक होकर नानकशाही कैलेंडर के हक में नहीं खड़ा जिवें खड़ा होना चाहिए, क्योंकि नानकशाही कैलेंडर है जिहड़ा वो बिल्कुल नानकशाही कैलेंडर सिख कौम की वक्री ते आजाद हस्ती का प्रतीक है। ये गल है जिहड़ी आम सिख है जिहड़ा हाले महसूस नहीं कर रहा, क्योंकि आम सिख जे असीं गल कह दईए कि जे साडे 50-60% सिख ने जिहड़े वो डेरियां नाल जुड़े हुए ने। ਹਾਂਜੀ ਤੇ ਉਹ ਜਿਹੜੇ ਡੇਰੇਦਾਰ ਸਾਹਿਬ ਨੇ ਉਹ ਪੂਰੀ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ 'ਚ ਖੜੇ ਨੇ। ਸੋ ਆਮ ਸਿੱਖ ਦੇ ਵਿੱਚ ਮੈਂ ਸਮਝਦਾ ਕਿ ਉਹ ਜਾਗਰਤੀ ਹਾਲੇ ਆਪਣੇ ਇਸ ਕੈਲੰਡਰ ਨੂੰ ਲੈ ਕੇ ਉਹ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਕੌਮ ਤੇ ਕਿੰਨਾ ਵੱਡਾ ਭਾਰ ਆ ਜਿਹੜਾ ਇਹ ਨਾਨਕਸ਼ਾਹੀ ਕੈਲੰਡਰ ਦੇ ਭੋਗ ਵਿੱਚ ਕੀਤਾ ਜਾ ਰਿਹਾ। ਸੋ ਉਸ ਸਿੱਖ ਨੂੰ ਜਗਾਉਣ ਲਈ, ਉਹਨੂੰ ਜਾਗਰੂਕ ਕਰਨ ਲਈ, ਉਹਨੂੰ ਸਮਝਾਉਣ ਲਈ ਕਿ ਨਾਨਕਸ਼ਾਹੀ ਕੈਲੰਡਰ ਦੀ ਕੀ ਮਹਾਨਤਾ ਵਾ, ਜਿਹੜੇ ਸਾਡੇ ਬੁੱਧੀਜੀਵੀ ਵਰਗ ਆ, ਸਾਡੀ ਜਿਹੜੀ ਖਾਸ ਕਰਕੇ ਮੈਂ ਸਮਝਦਾ ਕਿ ਤਰਾਸਦੀ ਆ ਕਿ ਸਾਡਾ ਜਿਹੜਾ ਮਜ਼ਬੂਤ ਮੀਡੀਆ ਦੀ ਉਹ ਕਾਰਨ ਇੱਕ ਜ਼ਰੂਰ ਫੈਕਟਰ ਆ ਕਿ ਆਮ ਸਿੱਖ ਆ ਜਿਹੜਾ ਉਹ ਫਿਲਹਾਲ ਉਹਨਾਂ ਜਾਗਰੂਕ ਨਹੀਂ ਜਿੰਨਾ ਉਹਨੂੰ ਜਾਗਰੂਕ ਹੋਣਾ ਚਾਹੀਦਾ। बिल्कुल बिल्कुल वीर जी। तो वीर जी हुण एक होर मुद्दे ते तुहाडे विचार जानना चाहांगे, जिस तरह लाइक इस वेले सुनन विच आया सी, कल असीं बीबी सरविंदर कौर जी ने गल कीती सी कि बापू सूरत सिंह जी सेहत काफ़ी खराब है इस वेले, क्योंकि उन्हें काफ़ी इन्फेक्शन हो गई है। तुसीं लास्ट टाइम बापू सूरत सिंह जी नूं कदों मिले सी, हुण उन्हां दी सेहत दी की अपडेट है? आलसो जिहड़े तुहाडे प्रति वंगार मार्च तुसीं कड्ढे सीगे, उन्हां दी की अपडेट है कि पुलिस दा रवैया उस वेले किस तरह रहा वंगार मार्च ड्यूरिंग द वंगार मार्च? देखो जी, जिथों तक बापू सूरत सिंह खालसा की सेहत का सवाल है, क्योंकि उन्होंने पूरी तरह उन्होंने मतलब बहुत सख्त पुलिस के पहरे में रखा होया। आम बंदा है जिहड़ा वो ना तो उत्थे तक जा सकता, इत्थों तक कि उन्होंने परिवार नूं भी मिल नहीं दिता जाता। कल अज जिहड़ी अखबारां दे विच खबर प्रकाशित हुई है कि अज उन्हां दी धी आ जिहड़ी जिन्हां दी तुसीं गल कीती है बीबी सरविंदर कौर दी, उन्हां नूं भी कल मिल नहीं दिता गया। तो पुलिस वल्लों जिस तरह सरकार वल्लों जिस तरह सख्ती दे नाल उन्हां नूं मतलब भोजन की नाली लाई गई है, जिस तरह वो टांके ला के लाई गई है, जां जिस तरह उत्थे उन्हां दा इलाज हो रहा वा, ਉਹਦੇ ਬਾਵਜੂਦ ਮੈਨੂੰ ਇਹ ਜਾਣਕਾਰੀ ਆਈ ਸੀ ਕਿ ਉਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਜਬਰੀ ਭੋਜਨ ਦੇਣਾ ਸ਼ੁਰੂ ਕੀਤਾ ਗਿਆ ਵਾ, 2 ਕਿਲੋ ਤੋਂ ਵੱਧ ਜਿਹੜਾ ਉਹਨਾਂ ਦਾ weight ਆ, ਜਿਹੜਾ ਉਹਨਾਂ ਦਾ ਭਾਰ ਆ ਉਹ ਘਟਿਆ ਵਾ। तो इस गल तो साफ है कि सरकार उन्होंने बापू का जो सुनेहा भी आया था कि सरकार है जी मैनू जो मैं संघर्ष किया शांतमई ढंग तरीके क्यों मतलब रोकना चाहती है, मैं जो शहीदी देना चाहता वा तो सरकार मेरे नाल ये अत्याचार क्यों कर रही है। मेरा अधिकार है कि मैं शांतमई ढंग नाल अपना रोस आ जो इनू जारी रखा, पर सरकार है जी वो हर हीला वरत के उन्होंने जी भुख हड़ताल आ उन्होंने तोड़न का ते कौम दे विच उन्हां दा भरोसा खत्म करने का यतन कर रही है। दूसरे पासे जिहड़ी तुसीं बंगार मार्चां की गल की है, क्योंकि जिहड़ी असीं पहलां गल की है कि कौम आ जिहड़ी ਉਹ क्योंकि पिछले 2 ਵੱਡੇ ਜਿਹੜੇ ਧੋਖੇ ਹੋਏ ਆ ਕੌਮ ਦੇ ਨਾਲ ਇਸ ਸੰਘਰਸ਼ ਨੂੰ ਲੈ ਕੇ ਉਹਦਾ ਪ੍ਰਭਾਵ ਹਾਲੇ ਤੱਕ ਵੀ ਕੌਮ ਤੇ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ। ਸੋ ਕੌਮ ਨੂੰ ਜਗਾਉਣ ਦੇ ਲਈ ਤੇ ਸਰਕਾਰ ਨੂੰ ਚੇਤਾਵਨੀ ਦੇਣ ਦੇ ਲਈ ਕਿ ਸਰਕਾਰ ਇਹ ਨਾ ਸੋਚੇ ਕਿ ਉਹ ਡੰਡਾ ਤੰਤਰ ਦੇ ਨਾਲ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਜਿਹੜਾ ਉਹਨੂੰ ਖਤਮ ਕਰ ਸਕਦੀ ਆ। ਸੋ ਇਹ ਜਿਹੜੇ ਬੰਗਾਰ ਮਾਰਚ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਗਏ ਸੀ ਉਹ ਕੌਮ ਨੂੰ ਜਗਾਉਣ ਲਈ ਤੇ ਸਰਕਾਰ ਨੂੰ ਬਗਾ ਦੇਣ ਲਈ ਕਿ ਉਹ ਡੰਡਾ ਤੰਤਰ ਦੇ ਨਾਲ ਸਿੱਖਾਂ ਦਾ ਜਿਹੜਾ ਇਹ ਸੰਘਰਸ਼ ਆ ਉਹਨੂੰ ਦਬਾ ਨਹੀਂ ਸਕਦੀ। ਸਰਕਾਰ ਆ ਜਿਹੜੀ ਉਹ ਬੰਗਾਰ ਮਾਰਚਾਂ ਤੇ ਵੀ ਉਸੇ ਤਰ੍ਹਾਂ ਆਪਣਾ ਸਖਤੀ ਵਰਤ ਕੇ ਡੰਡਾ ਵਰਤ ਕੇ ਉਹਨਾਂ ਨੂੰ ਦਬਾਉਣਾ ਚਾਹੁੰਦੀ ਆ।
ਬਠਿੰਡੇ ਦੀ ਧਰਤੀ ਤੇ ਜਿਹੜਾ ਅਸੀਂ 10 ਤਰੀਕ ਨੂੰ ਅਸੀਂ ਬੰਗਾਰ ਮਾਰਚ ਕੱਢਿਆ, ਉੱਥੇ ਸਰਕਾਰ ਨੇ ਮਤਲਬ ਅਖਲਾਕਹੀਨਤਾ ਦੀ ਐਡੀ ਵੱਡੀ ਉਦਾਹਰਨ ਪੇਸ਼ ਕੀਤੀ ਹੈ ਕਿ ਮਤਲਬ ਉਸ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਸਰਕਾਰ ਇੰਨੇ ਨੀਵੇਂ ਪੱਧਰ ਤੱਕ ਉਤਰਿਆ ਹੋਊ। ਤੇ ਜਦੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਸਿੰਘ ਇਕੱਤਰ ਹੋ ਕੇ ਜ਼ਿਲ੍ਹਾ ਕਚਹਿਰੀਆਂ ਤੱਕ ਜਾਣਾ ਸੀ, ਜ਼ਿਲ੍ਹਾ ਕਚਹਿਰੀਆਂ ਤੱਕ ਜਾਣ ਲਈ ਬਾਹਰ ਨਿਕਲੇ ਤਾਂ ਸਾਹਮਣੇ ਉਹਨਾਂ ਦੇ ਲੇਡੀਜ਼ ਪੁਲਿਸ ਸੀ ਜਿਹੜੀ ਉਹ ਲਾ ਦਿੱਤੀ ਗਈ। ਸੋ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਲਿਆ ਕੇ ਅੱਗੇ ਖੜੇ ਕਰ ਦਿੱਤਾ ਗਿਆ ਤਾਂ ਕਿ ਜੇ ਸਿੰਘ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਦੇ ਨੇ ਤੇ ਉਹ ਬਾਹਰ ਨਹੀਂ ਨਿਕਲ ਸਕਦੇ, ਉਹਨਾਂ ਨੂੰ ਰਾਤ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਖੜਨਾ ਪਊਗਾ। ਤੇ ਜੇ ਉਹ ਧੱਕਾ ਮੁੱਕੀ ਕਰਦੇ ਨੇ ਤਾਂ ਸਾਡੀ ਜਿਹੜੀ ਉਹ ਮਹਾਨ ਪਰੰਪਰਾ ਵਾ ਕਿ ਧੀਆਂ ਭੈਣਾਂ ਨੇ ਜਿਹੜੀਆਂ ਅਸੀਂ ਉਹਨਾਂ ਦਾ ਮਾਣ ਸਤਿਕਾਰ ਆ ਜਿਹੜਾ ਕਰਨਾ ਕੌਮ ਦਾ ਪਹਿਲਾ ਫਰਜ਼ ਆ, ਸਿੱਖ ਦਾ ਪਹਿਲਾ ਫਰਜ਼ ਆ। ਸਰਕਾਰ ਇਸ ਹੱਦ ਤੱਕ ਗਿਰ ਗਈ, ਪਰੰਤੂ ਉਸ ਤੋਂ ਬਾਅਦ ਅਸੀਂ ਚੋਰ ਮੋਰੀਆਂ ਲੱਭ ਕੇ ਸਿੰਘਾਂ ਨੇ ਕੋਸ਼ਿਸ਼ ਕੀਤੀ ਕਿ ਉਹ ਬਗਾਰ ਮਾਰਚਾ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਆ ਜਿਹੜਾ ਉਹ ਨਿਕਲਿਆ ਉੱਥੇ, ਤੇ ਸਰਕਾਰ ਨੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ। ਸੋ ਸਰਕਾਰ ਪੂਰੀ ਤਰ੍ਹਾਂ ਉਧਰ ਬਾਪੂ ਦਾ ਜਿਹੜਾ ਹੌਸਲਾ ਵਾ, ਉਹਨਾਂ ਦੀ ਦ੍ਰਿੜਤਾ ਵਾ ਜਿਹੜੀ, ਉਹਨੂੰ ਤੋੜਨ ਲਈ ਉਹਨਾਂ ਤੇ ਇਲਾਜ ਦੇ ਬਹਾਨੇ ਅਤਿਆਚਾਰ ਕਰ ਰਹੀ ਆ। ਦੂਸਰੇ ਪਾਸੇ ਕੌਮ ਆ ਜਿਹੜੀ ਉਹ ਸੰਘਰਸ਼ ਲਈ ਸੜਕਾਂ ਤੇ ਨਾ ਆਵੇ, ਉਹਦੇ ਲਈ ਵੀ ਪੂਰਾ ਜਿਹੜਾ ਅਤਿਆਚਾਰ ਆ ਸਰਕਾਰ ਵੱਲੋਂ ਕੀਤਾ ਜਾ ਰਿਹਾ। ਸੋ ਸਰਕਾਰ ਦੀ ਨੀਅਤ ਆ ਕਿ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਜਾਵੇ। ਇਹਦੇ ਵਿੱਚ ਮੈਂ ਸਮਝਦਾ ਕਿ ਫਿਲਹਾਲ ਕੋਈ ਦੋ ਰਹਿਮਾ ਨਹੀਂ। ਜੀ ਤੇ ਵੀਰ ਜੀ ਸਾਡੇ ਕੋਲ 50-60 ਸੈਕਿੰਡਸ ਹੈਗੇ ਨੇ। ਐਦਾਂ ਜਿਸ ਤਰ੍ਹਾਂ 82 ਸਿੰਘਾਂ ਦੀ ਰਿਹਾਈ ਲਈ ਜਿਹੜੀ ਲਿਸਟ ਦਿੱਤੀ ਗਈ ਸੀਗੀ ਪੰਜਾਬ ਸਰਕਾਰ ਨੂੰ, ਉਹਨਾਂ ਨੇ ਕੋਈ ਐਕਸ਼ਨ ਜਾਂ ਕੋਈ ਰਿਸਪਾਂਸ ਦਿੱਤਾ ਉਸ ਲਿਸਟ ਦੇ ਬਾਰੇ? ਦੇਖੋ ਸਰਕਾਰ ਦਾ ਫਿਲਹਾਲ ਜਿਹੜਾ ਇਸ ਪਾਸੇ ਰਿਸਪੌਂਸ ਆ ਉਹਨੂੰ ਜੇ ਅਸੀਂ -0 ਕਹਿ ਦਈਏ ਤਾਂ ਵੀ ਕੋਈ ਹਰਕਤ ਨਹੀਂ ਹੋਊਗੀ। ਸਰਕਾਰ ਪੂਰੀ ਤਰ੍ਹਾਂ ਕੋਈ ਸਰਕਾਰ ਦਾ ਹਾਂ ਪੱਖੀ ਵਤੀਰਾ ਵਾ ਜਿਹੜਾ ਨਾ ਸੰਘਰਸ਼ ਪ੍ਰਤੀ ਦਿਖਾਈ ਦੇ ਰਿਹਾ ਨਾ ਸੰਘਰਸ਼ ਦੀਆਂ ਮੰਗਾਂ ਪ੍ਰਤੀ ਦਿਖਾਈ ਦੇ ਰਿਹਾ। ਜਿਹੜੀ ਸੂਚੀ ਦਿੱਤੀ ਗਈ ਸੀ 82 ਸਿੰਘਾਂ ਦੀ, ਉਹਦੇ ਜਵਾਬ ਵਿੱਚ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਪ੍ਰੈਸ ਕਾਨਫਰੰਸ ਕਰਾਈ ਗਈ। ਹਾਲਾਂਕਿ ਫਰਜ਼ ਬਣਦਾ ਸੀ ਕਿ ਜਾਂ ਤਾਂ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਉਹਦਾ ਜਵਾਬ ਦਿੰਦਾ ਜਾਂ ਉਪ ਮੁੱਖ ਮੰਤਰੀ ਜਿਹੜਾ ਸੂਬੇ ਦਾ ਗ੍ਰਹਿ ਮੰਤਰੀ ਆ ਉਹ ਉਹਦਾ ਜਵਾਬ ਦਿੰਦਾ। ਸੋ ਪੁਲਿਸ ਅਫਸਰ ਤੋਂ, ਉਸ ਬੁੱਚੜ ਪੁਲਿਸ ਅਫਸਰ ਤੋਂ ਜਿਹਦੀ ਖਾਕੀ ਆ ਜਿਹੜੀ ਉਹ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੀ ਹੋਈ ਆ, ਉਹਦੇ ਤੋਂ ਪ੍ਰੈਸ ਕਾਨਫਰੰਸ ਕਰਾ ਕੇ ਜਵਾਬ ਦਿੱਤਾ ਗਿਆ ਕਿ ਇਹਨਾਂ 82 ਵਿੱਚੋਂ ਕੋਈ ਵੀ ਬੰਦਾ ਜਿਹੜਾ ਉਹ ਛੱਡਿਆ ਨਹੀਂ ਜਾ ਸਕਦਾ। ਸੋ ਇਸ ਤਰ੍ਹਾਂ ਸਰਕਾਰ ਨੇ ਬੜੀ ਅਖਲਾਕਹੀਨਤਾ ਵਾ ਜਿਹੜੀ ਉਹਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਮੰਗਾਂ ਪ੍ਰਤੀ, ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰ ਹਾਲੇ ਪੂਰੀ ਤਰ੍ਹਾਂ ਨੈਗੇਟਿਵ ਆ। ਜੀ ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਐਂਡ ਅਪਡੇਟ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.